ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ? ਸਿੱਖ ਹਿਸਟਰੀ ਦੇ ਹਵਾਲੇ ਨਾਲ 1887 ਚ ਅੱਜ ਦੇ ਦਿਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਜਿਹੜੇ ਕਿ ਪਹਿਲੀ ਸਿੰਘ ਸਭਾ ਦੇ ਬਾਨੀ ਸਨ ਔਰ ਜਿਨ੍ਹਾਂ ਨੇ ਇੰਗਲੈਂਡ ਜਾ ਕੇ ਮਹਾਰਾਜਾ ਦਲੀਪ ਸਿੰਘ ਜਿਹੜੇ ਉਹਨਾਂ ਦੇ ਕਜ਼ਨ ਹੀ ਲੱਗਦੇ ਸੀ ਉਹਨਾਂ ਨੂੰ ਵਾਪਸ ਸਿੱਖੀ ਵੱਲ ਮੋੜਿਆ। ਜਦੋਂ ਇੰਗਲੈਂਡ ਗਏ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਾਲ ਲੈ ਗਏ ਔਰ ਜਦੋਂ ਉਹਨਾਂ ਦੇ ਵਿਚਲੀ ਸਿੱਖੀ ਜਾਗੀ ਦਲੀਪ ਸਿੰਘ ਨੇ ਚੈਲੰਜ ਕੀਤਾ ਕਿ ਵੀ ਕਿਵੇਂ ਧੋਖੇ ਨਾਲ ਉਸ ਦਾ ਰਾਜ ਖੋਇਆ ਗਿਆ ਔਰ ਫਿਰ ਉਹਨਾਂ ਨੇ ਈਵਨ ਠਾਕੁਰ ਸਿੰਘ ਸੰਧਾਵਾਲੀਏ ਜਿਹੜੇ ਨੇ ਉਹਨਾਂ ਨੇ ਵੀ ਉਸ ਲਾਈਨ ਨੂੰ ਇਨਕਰੇਜ ਕੀਤਾ। ਪੌਂਡੀਚੇਰੀ ਦੇ ਵਿੱਚ ਨਿਵਾਸ ਕਰਕੇ ਇਹ ਉਹਨਾਂ ਦੇ ਇੱਕ ਉਸ ਜਿਹੜੀ ਕਿ ਉਹ ਕੋਈ ਪਲਾਨ ਕਰਦੇ ਹੋਣਗੇ ਗਵਰਨਮੈਂਟ ਇਨ ਐਗਜ਼ਾਈਲ ਜਲਾਵਤਨ ਸਰਕਾਰ ਬਣਾਉਣ ਦਾ ਔਰ ਉਸ ਪੌਂਡੀਚੇਰੀ ਦੇ ਵਿੱਚ ਹੀ ਫਿਰ ਠਾਕੁਰ ਸਿੰਘ ਸੰਧਾਵਾਲੀਆ ਦੀ ਬੜੇ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋਈ, ਜਿਸ ਨੂੰ ਅਕਸਰ ਜਿਹੜੇ ਬ੍ਰਿਟਿਸ਼ ਇੰਟੈਲੀਜੈਂਸ ਵਾਲੇ ਨੇ ਇਵੇਂ ਹੀ ਮਾਰ ਦਿੰਦੇ ਸੀ ਜਾਂ ਖਤਮ ਕਰ ਦਿੰਦੇ ਸੀ। ਜੀ 1945 ਚ ਅੱਜ ਦੇ ਦਿਨ ਸੁਭਾਸ਼ ਚੰਦਰ ਬੋਸ ਦੇ ਜਹਾਜ਼ ਦਾ ਕ੍ਰੈਸ਼ ਹੋ ਕੇ ਮੌਤ ਹੋਈ ਹੈ। ਵੱਡਾ ਇਸ਼ੂ ਰਿਹਾ, ਕਈ ਦਹਾਕੇ ਹੋ ਗਏ, ਜਿਉਂਦਾ ਉੱਥੇ ਹੈ, ਫਲਾਣਾ ਬਾਬਾ ਬਣ ਗਿਆ, ਫਲਾਣਿਆਂ ਦੀ ਕੈਦ 'ਚ ਹੈ, KGB ਕੋਲ ਸੀ, ਉਹਨੇ ਆਹ ਕੀਤਾ ਉਹ ਕੀਤਾ। ਔਰ ਹੁਣ ਵੀ ਉਹਨਾਂ ਦੇ ਪਰਿਵਾਰ ਜਾਂ ਐਡਮਾਇਰਰਸ ਵੱਲੋਂ ਮੰਗ ਹੁੰਦੀ ਹੈ ਕਿ ਜਿਹੜੇ ਕਲਾਸੀਫਾਈਡ ਡਾਕੂਮੈਂਟ ਮੋਦੀ ਸਰਕਾਰ ਕੋਲ ਪਏ ਨੇ, ਜਿਹੜੇ ਆਪ ਮੰਗ ਕਰਦੇ ਰਹੇ ਜਦੋਂ ਆਪੋਜੀਸ਼ਨ ਸੀ ਕਿ ਉਹ ਡੀਕਲਾਸੀਫਾਈ ਕਰੋ, ਕਿਉਂਕਿ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਜੀ ਉਹ ਤਾਂ ਉੱਥੋਂ ਮਨਚੂਰੀਆ 'ਚ ਸੀ, ਉੱਥੋਂ ਉਹਨੂੰ ਰਸ਼ੀਅਨ ਲੈ ਆਏ ਔਰ ਉਹ ਸਾਈਬੇਰੀਆ 'ਚ ਉਹਨੂੰ ਰੱਖਿਆ ਔਰ 8 ਸਾਲ ਬਾਅਦ 1958 ਜਾਂ ਕਿੰਨੇ 'ਚ ਉਹਨੂੰ ਜਿਹੜਾ ਉਹਨਾਂ ਨੇ ਮਾਰਿਆ ਉੱਥੇ। ਔਰ ਇਹ ਨਹਿਰੂ ਨੂੰ ਪਤਾ ਸੀ, ਨਹਿਰੂ ਨੇ ਸਾਂਝ ਨਹੀਂ ਕੀਤੀ ਕਦੇ ਵੀ ਗੱਲ। ਔਰ ਹੁਣ ਵੀ ਜੇ ਮੋਦੀ ਐਂਡ ਕੰਪਨੀ ਲਗਾ ਰਹੀ ਔਰ ਉਹਨਾਂ ਨੇ ਕਿਹਾ ਜਿਹਦੇ ਨਾਲ ਦੇਸ਼ਾਂ ਦੇ ਆਪਸੀ ਸੰਬੰਧ ਵਿਗੜ ਸਕਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਥਿਊਰੀ ਜ਼ਿਆਦਾ ਠੀਕ ਹੈ ਕਿ ਉਹ ਜਿਉਂਦੇ ਕਾਬੂ ਆ ਗਏ ਸੀ ਸੁਭਾਸ਼ ਚੰਦਰ ਬੋਸ ਔਰ ਸੋਵੀਅਤ ਯੂਨੀਅਨ ਨੇ ਉਸ ਨੂੰ ਮਾਰਿਆ ਔਰ ਨਹਿਰੂ ਨੂੰ ਭਰੋਸੇ 'ਚ ਲੈ ਕੇ, ਕਿਉਂਕਿ ਨਹਿਰੂ ਵੀ ਸਮਝਦਾ ਸੀ ਵੀ ਮੇਰਾ ਰਾਈਵਲ ਹੈ। ਸੁਭਾਸ਼ ਚੰਦਰ ਬੋਸ ਇੱਕ ਬ੍ਰਿਲੀਅੰਟ ਬੰਦਾ ਸੀ। 1947 ਚ ਅੱਜ ਦੇ ਦਿਨ ਪਿੰਗਲਵਾੜਾ ਅੰਮ੍ਰਿਤਸਰ ਭਗਤ ਪੂਰਨ ਸਿੰਘ ਜਿਹੜੇ ਕਿ ਇੱਕ ਪਿੰਗਲਾ ਜਿਹੜਾ ਪਿਆਰਾ ਸਿੰਘ ਡੇਰਾ ਸਾਹਿਬ ਲਾਹੌਰ 'ਚ ਕੋਈ ਛੱਡ ਗਿਆ, ਉਸ ਨੂੰ ਉਹਨਾਂ ਨੇ ਆਪਣੀ ਪਿੱਠ ਤੇ ਚੁੱਕਿਆ ਔਰ 47 ਚ ਵੰਡ ਹੋਈ, ਅੰਮ੍ਰਿਤਸਰ ਆਏ। ਮੈਂ ਸਮਝਦਾ ਹਾਂ ਵੀ ਪਿੰਗਲਵਾੜਾ ਅੰਮ੍ਰਿਤਸਰ ਨੇ ਜਿੰਨੀ ਸੇਵਾ ਦੇ ਖੇਤਰ 'ਚ ਔਰ ਸਿੰਗਲ ਹੈਂਡਡਲੀ ਮਦਰ ਟਰੇਸਾ ਜਾਂ ਦੂਜੇ ਉਹਨਾਂ ਦੇ ਪਿੱਛੇ ਤਾਂ ਬਿਲੀਅਨਸ ਆਫ ਡਾਲਰਸ ਕ੍ਰਿਸਚੀਅਨ ਵੈਲਥ ਚਰਚ ਇੱਥੇ ਇਕੱਲੇ ਕਾਰੇ ਨੰਗੇ ਤੇੜ ਗੁਰੂ ਦੇ ਉੱਤੇ ਫੇਥ ਰੱਖ ਕੇ ਉਹ ਰਿਮਾਰਕੇਬਲ ਹੈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1227 ਦੇ ਵਿੱਚ ਚੰਗੇਜ਼ ਖਾਨ ਜਿਹੜਾ ਮਰਿਆ ਔਰ ਇਹ ਉਹੀ ਹੈ ਘਨਗੇਜ਼ ਖਾਨ ਜਿਹਨੇ ਕਿੰਨਾ ਵਕਤ ਪਾਇਆ ਯੂਰਪ ਦੇ ਵਿੱਚ, ਚਾਈਨਾ ਦੇ ਵਿੱਚ ਗਨ ਪਾਊਡਰ ਵੀ ਉਹਨੇ ਲੱਭਿਆ ਔਰ ਬੰਦੂਕ ਵੀ ਉਸ ਤੋਂ ਹੀ ਪੈਦਾ ਹੋਈ। 1735 ਦੇ ਵਿੱਚ ਜਿਹੜੀ ਬੋਸਟਨ ਤੋਂ ਇੱਕ ਅਖਬਾਰ ਈਵਨਿੰਗ ਪੋਸਟ ਉਹਦੀ ਪਬਲੀਕੇਸ਼ਨ ਸ਼ੁਰੂ ਹੋਈ ਜੀ। 1894 ਦੇ ਵਿੱਚ ਪਹਿਲੀ ਵਾਰ US ਕਾਂਗਰਸ ਨੇ ਇੱਕ ਬਿਊਰੋ ਆਫ ਇਮੀਗ੍ਰੇਸ਼ਨ ਕ੍ਰੀਏਟ ਕੀਤਾ। 1920 ਚ 19ਵੀਂ ਅਮੈਂਡਮੈਂਟ ਦੇ ਵਿੱਚ ਔਰਤਾਂ ਦੇ ਰਾਈਟਸ ਜਿਹੜੇ ਨੇ ਅਮਰੀਕਨ ਕਨਸਟੀਟਿਊਸ਼ਨ ਦੇ ਵਿੱਚ ਮੰਨੇ ਗਏ। ਵੋਟ ਦਾ ਹੱਕ ਵੀ 1920 ਚ ਹੀ ਮਿਲਿਆ। ਹੁਣ ਦੇਖ ਲਓ ਕਿ ਵੀ ਇਹ 1920 ਤੋਂ 2015 ਤੱਕ ਕਿੱਥੇ ਔਰਤਾਂ ਪਹੁੰਚ ਗਈਆਂ ਤੇ ਉੱਥੇ ਜਿਹੜੇ ਨੇ ਵਾਪਸ ਆ ਰਹੇ ਨੇ ਧਾਗੇ ਤੇ ਧਾਗਾ ਬੰਨਣਾ ਕਹਿੰਦੇ ਮੈਨੂੰ ਕਹਿ ਕੇ ਗਿਆ। 1961 ਦੇ ਵਿੱਚ ਬਰਲਿਨ ਵਾਲ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਕੰਪਲੀਟ ਹੋਈ ਔਰ 2008 ਦੇ ਵਿੱਚ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਫੌਜੀ ਡਿਕਟੇਟਰ ਵੀ ਪ੍ਰੈਜ਼ੀਡੈਂਟ ਵੀ ਮੁਸ਼ਰਫ ਨੇ ਰਿਜ਼ਾਈਨ ਕੀਤਾ ਜਦੋਂ ਕਿ ਜ਼ਰਦਾਰੀ ਦੀ ਪੀਪਲਸ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਹੋਂਦ ਦੇ ਵਿੱਚ ਆਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ ਇੱਕ ਸ਼ਲੋਕ ਨੰਬਰ 16 ਚੁਣਿਆ, ਪੰਜਵੇਂ ਪਾਤਸ਼ਾਹ ਦੀ ਕ੍ਰਿਤ ਜੀ। ਅਨਿਤਯ ਵਿਤੰਗ ਅਨਿਤਯ ਚਿਤੰਗ ਅਨਿਤਯ ਆਸਾ ਬਹੁਵਿਧ ਪ੍ਰਕਾਰੰ ਅਨਿਤਯ ਹੇਤੰ ਅਹੰਗ ਬੰਧੰ ਭਰਮ ਮਾਇਆ ਮਲਨੰ ਵਿਕਾਰੰ ਫਿਰੰਤ ਜੋਨ ਅਨੇਕ ਜਠਰਾਗਨੀ ਨਹਿ ਸਿਮਰੰਤ ਮਲੀਨ ਬੁੱਧਿਅੰ ਹੇ ਗੋਬਿੰਦ ਕਰਤ ਮਇਆ ਨਾਨਕ ਪਤਤ ਉਦਾਹਰਣ ਸਾਧ ਸੰਗ ਮੈਂ ਜੀ। ਸੰਸਕ੍ਰਿਤ ਦੇ ਦੋ ਸ਼ਬਦ ਜਦੋਂ ਰੱਬ ਬਾਰੇ ਕਿਹਾ ਜਾਂਦਾ ਹੈ ਤੇ ਨੇਤੀ ਨੇਤੀ ਨਿਤਯ ਨਿਤਯ ਕਿ ਉਹੀ ਹੈ ਤੂੰ ਹੀ ਤੂੰ। ਬਾਕੀ ਲਈ ਫਿਰ ਇੱਕ ਸ਼ਬਦ ਹੁੰਦਾ ਹੈ ਅਨਿਤਯ ਕਿ ਇਹ ਟੈਂਪਰੇਰੀ ਹੈ, ਇਹਨੇ ਰਹਿਣਾ ਨਹੀਂ। ਸੋ ਇਸ ਸ਼ਬਦਾਵਲੀ ਨੂੰ ਹੀ ਗੁਰੂ ਅਰਜਨ ਸਾਹਿਬ ਨੇ
ਨਿਰੰਕਾਰ ਦੀ ਹੋਂਦ ਨੂੰ ਦਰਸਾਉਣ ਦੇ ਲਈ ਜਿਹੜਾ ਉਹ ਇਸਤੇਮਾਲ ਕਰਦੇ ਹੈਗੇ। ਅਨਿਤਯ ਵਿਤੰਗ ਵਿੱਤ ਪੈਸੇ ਨੂੰ ਕਹਿੰਦੇ ਨੇ ਕਿ ਪੈਸਾ ਵੀ ਟੈਂਪਰੇਰੀ ਹੈ, ਚਲੇ ਜਾਣਾ ਜੀ। ਅਨਿਤਯ ਚਿਤੰਗ ਮਨ ਦੇ ਵਿੱਚ ਵੀ ਖਿਆਲ ਇਵੇਂ ਭੱਜਦੇ ਨੇ ਕਿ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ, ਘੁੰਮਦਾ। ਔਰ ਇਹ ਜਿਹੜਾ ਚਿੱਤ ਹੈ ਇਹ ਵੀ ਅਨਿਤਯ ਹੈ। ਅਨਿਤਯ ਆਸਾ ਹੋਪ, ਹੁਣ ਅੱਜ ਹੋਪ ਹੈ ਉਹ ਪੂਰੀ ਹੁੰਦੀ ਹੈ, ਇੱਕ ਹੋਰ ਹੋਪ ਪੈਦਾ ਹੋ ਜਾਂਦੀ ਹੈ, ਫਿਰ ਹੋਰ ਪੈਦਾ ਹੋ ਜਾਂਦੀ ਹੈ। ਇਹ ਭੁੱਖ ਡਿਜ਼ਾਇਰਸ ਦੀ ਵੀ ਕਦੇ ਮੁੱਕਦੀ ਤਾਂ ਨਹੀਂ ਹੈ, ਇਹ ਵੀ ਖੁਰਕ ਵਾਂਗ ਹੈ, ਖੁਰਕੀ ਜਾਓ ਵਾਂਗ ਖੂਨ ਵੀ ਨਿਕਲ, ਫਿਰ ਵੀ ਬੰਦਾ ਖੁਰਕੀ ਜਾਂਦਾ। ਸੋ ਇਹੀ ਹਾਲ ਹੁੰਦਾ ਜੇ ਤੁਸੀਂ ਮਨ ਦੇ ਪਿੱਛੇ ਲੱਗ ਕੇ ਇਹ ਕਰਦੇ। ਬਹੁਵਿਧ ਪ੍ਰਕਾਰੰ, ਇਸ ਦੇ ਕਿੰਨੇ ਰੂਪ ਨੇ ਜਿਹੜੇ ਕਿ ਸਾਨੂੰ ਡਿਜ਼ਾਇਰਸ ਖਿੱਚੀ ਫਿਰਦੀਆਂ ਨੇ। ਅਨਿਤਯ ਹੇਤੰ, ਅਸੀਂ ਦੁਨਿਆਵੀ ਤੌਰ ਤੇ ਪਿਆਰ ਦਾ ਇਜ਼ਹਾਰ ਕਰਦੇ ਹਾਂ, ਜੀ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਤੂੰ ਹੀ ਮੇਰੀ ਜ਼ਿੰਦਗੀ ਹੈ ਤੂੰ। ਲੇਕਿਨ ਅਸੀਂ ਦੇਖਦੇ ਹਾਂ ਕਿ ਅਲਟੀਮੇਟਲੀ ਇਹੋ ਜਿਹੇ ਜਿਹੜੇ ਵੀ ਹੁੰਦੇ ਨੇ ਇਕਰਾਰਨਾਮੇ, ਉਹਨਾਂ ਦੀ ਕਿੰਨੀ ਕੁ ਉਮਰ ਹੁੰਦੀ ਹੈ, ਕਿਵੇਂ ਉਹੀ ਸਵਰਨ ਐਨਮੀ ਹੁੰਦੇ ਨੇ, ਉਧਰੋਂ ਵਿਆਹ ਹੁੰਦਾ, ਉਧਰ ਡਾਈਵੋਰਸ, ਇੱਕ ਦੂਜੇ ਨੂੰ ਜਾ ਕੇ ਗਾਲਾਂ ਕੱਢ ਰਹੇ ਹੁੰਦੇ ਨੇ ਅਦਾਲਤਾਂ 'ਚ ਖਲੋ। ਲੇਕਿਨ ਕਿਉਂਕਿ ਹਿਊਮਨ ਮਾਈਂਡ ਦਾ ਇਸ ਕਿਸਮ ਦਾ ਇੱਕ ਪਸਾਰਾ ਬਣ ਜਾਂਦਾ ਹੈ ਕਿ ਅਸੀਂ ਉਸ ਦੁਨੀਆ 'ਚ ਹੀ ਰਹਿਣ ਲੱਗ ਜਾਂਦੇ ਜੀ। ਅਹੰਗ ਬੁੱਧ ਭਰਮ, ਕਿ ਇਹ ਜਿਹੜੀ ਇਸ ਕਿਸਮ ਦੀ ਜਿਹੜੀ ਪ੍ਰਵਿਰਤੀ ਹੈ ਉਹ ਤੁਹਾਡੇ ਅੰਦਰ ਹੰਕਾਰ ਪੈਦਾ ਕਰਦੀ ਹੈ। ਭਰਮ ਜਿਹੜੀ ਡਾਊਟ, ਡਿਊਅਲਿਟੀ, ਇਹ ਪੈਦਾ ਕਰਦੀ ਹੈ। ਮਾਇਆ ਮਲਨੰਗ ਵਿਕਾਰੰ, ਕਿ ਮਲ ਰੂਪੀ ਮਾਇਆ ਜਿਹੜੀ ਹੈ, ਡਰਟ ਹੈ, ਇਹ ਮਨ ਨੂੰ ਉਹਨਾਂ ਵਿਕਾਰਾਂ ਦੀ ਅੱਗ ਦੇ ਵਿੱਚ ਸੁੱਟ ਦਿੰਦੀ ਹੈ ਔਰ ਅਸੀਂ ਉਸ ਦੇ ਵਿੱਚ ਹੀ ਸੜਦੇ ਰਹਿੰਦੇ। ਜਦੋਂ ਥਾਂ ਥਾਂ ਬਾਣੀ ਦੇ ਵਿੱਚ ਅੱਗ ਦੀ ਗੱਲ ਕੀਤੀ ਹੈ, ਸੋ ਉਹ ਤ੍ਰਿਸ਼ਨਾ ਅਗਨ ਦੀ ਗੱਲ ਹੈ, ਡਿਜ਼ਾਇਰਸ ਦੀ ਅੱਗ ਹੈ। ਬਾਹਰ ਤਾਂ ਕੈਲੀਫੋਰਨੀਆ 'ਚ ਲੱਗੀ ਹੋਈ ਹੈ, ਇੱਥੇ ਤਾਂ ਨਹੀਂ ਹੈ, ਲੇਕਿਨ ਅਸੀਂ ਸਾਰੇ ਹੀ, ਜਦੋਂ ਬਾਬਾ ਫਰੀਦ ਵੀ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹ ਅੱਗ। ਹੁਣ ਇਹ ਅੱਗ ਡਿਜ਼ਾਇਰਸ ਦੀ ਹੈ, ਤ੍ਰਿਸ਼ਨਾ ਦੀ ਹੈ। ਤੇ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ, ਫਿਰੰਤ ਜੋਨ ਅਨੇਕ ਜਠਰਾਗਨੀ। ਇਹ ਵੀ ਇੱਕ ਪੁਰਾਣੇ ਜਿਹੜਾ ਥਾਟ ਹੈ ਉਹਦੇ 'ਚ ਵਿਸ਼ਵਾਸ ਹੈ ਕਿ ਯੂਟਰਸ, ਬੱਚਾਦਾਨੀ ਜਿਹਦੇ 'ਚ ਬੱਚਾ ਹੁੰਦਾ ਹੈ, ਉਹਦੇ 'ਚ ਇੱਕ ਜਿਹੜੀ ਅੱਗ ਹੈ ਉਹਦਾ ਨਾਮ ਉਹਨਾਂ ਨੇ ਜਠਰਾ ਅਗਨੀ ਰੱਖਿਆ ਹੋਇਆ। ਜਠਰ ਅੱਗ, ਅੱਡ-ਅੱਡ ਕਿਸਮ ਦੀਆਂ ਅਗਨੀਆਂ ਬਿਆਨ ਕੀਤੀਆਂ ਹੋਈਆਂ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਕਈ ਜੂਨਾਂ 'ਚ ਭਰਮਦਿਆਂ ਉਸ ਜਠਰਾ ਅਗਨੀ ਦੇ ਵਿੱਚ ਬਾਰ-ਬਾਰ ਜਨਮ ਦਾ ਹੋਣਾ। ਨੈ ਸਿਮਰੰਤ ਮਲੀਨ ਬੁੱਧਿਅੰ, ਕਿ ਵੀ ਬੁੱਧੀ ਇੰਨੀ ਮਲੀਨ ਹੈ ਕਿ ਉਸ ਸਭ ਨੂੰ ਦੇਖ ਕੇ ਵੀ ਅਸੀਂ ਰੱਬ ਦੀ ਯਾਦ 'ਚ ਨਹੀਂ ਜੁੜਦੇ। ਹੇ ਗੋਬਿੰਦ ਕਰਤ ਮੈਂ, ਹੇ ਨਿਰੰਕਾਰ, ਹੇ ਵਾਹਿਗੁਰੂ ਤੁਸੀਂ ਕਿਰਪਾ ਕਰੋ। ਮੈਂ ਹੁੰਦਾ ਹੈ ਕਾਈਂਡਨੈਸ, ਦਇਆ ਕਰੋ। ਨਾਨਕ ਪਤਤ ਉਦਾਹਰਣ ਸਾਧ ਸੰਗ ਮੈਂ, ਕਿ ਗੁਰੂ ਨਾਨਕ ਸਾਹਿਬ, ਪੰਜਵੇਂ ਨਾਨਕ, ਅਕਾਲ ਪੁਰਖ ਅੱਗੇ ਆਜ਼ੀ ਦੇ ਨਾਲ ਬੇਨਤੀ ਕਰਦੇ ਨੇ ਕਿ ਮੈਂ ਪਤਤ ਹੈ, ਮੈਂ ਡਿੱਗਿਆ ਹੋਇਆ, ਤੁਸੀਂ ਪਤਤ ਉਦਾਹਰਣ ਹੋ, ਪਤਤ ਨੂੰ ਤੁਸੀਂ ਉੱਪਰ ਚੁੱਕਣ ਵਾਲੇ ਹੋ। ਸਾਧ ਸੰਗ ਮੈਂ, ਤੁਸੀਂ ਮੈਨੂੰ ਸਾਧੂਆਂ ਦੀ, ਭਲੇ ਲੋਕਾਂ ਦੀ, ਗੁਰਮੁਖਾਂ ਦੀ ਸੰਗਤ ਬਖਸ਼ੋ ਤਾਂ ਕਿ ਮੈਂ ਤੁਹਾਡੇ ਪਿਆਰ 'ਚ, ਤੁਹਾਡੀ ਯਾਦ ਜੁੜ ਸਕਾਂ ਔਰ ਅਨਿਤਿਆ ਨੂੰ ਛੱਡ ਕੇ ਜਿਹੜਾ ਨਿਤਿਆ ਪ੍ਰਭੂ ਹੈ ਉਸ ਦੇ ਨਾਲ ਮੇਰੀ ਲਿਵ ਜੁੜੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਦੇਖਦੇ ਰਹੋ TV4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।